अस्सलामुअलैकुम। जी वालेकुम सलाम सर, कुलविंदर सिंह बाजवा सर। जी बिस्मिल्लाह जी आए नू जी, की हाल है? ठीक ठाक हो? जी दुआवां सर, तुसीं सुनाओ ठीक जे? खैरां मुहब्बतां दुआवां तुहाड़ियां। जी सर, बड़ी अच्छी अपना गुफ्तगू अपना करके गए ने, अगे भी मौसम आए ने ते मशाल जी, जी दो मोहतरमा अंदर की आईयां ने गल साडे सर कोल गल हुण हो रही है। तिकर, एक मशाल ते एक नाहीद। जी 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 नहाइद भी माशाल्लाह वो तो इस्लामाबाद तो हाँ देखो ना जी, वो बगैर सुने तो कॉल कर रहे थे। हाँ जी हाँ जी हाँ ਤੇ जी ਇਹ ਤੁਹਾਡੀ ਜੁੜਤ ਹੈ ਨਾ ਸਰ, ਆਪਣਾ जी ਮੁਹੱਬਤ बिल्कुल ਹੈ यही ਤੁਹਾਡੀ, यही ਲੋਕ ਜਿਹੜੇ ਨੇ यही यही ਤੁਹਾਡਾ जुड़े। ਪ੍ਰੋਗਰਾਮ ਸੁਣਦੇ ਨੇ ਔਰ ਆਪਣਾ ਖਿੱਚੇ ਲੱਗ ਜਾਂਦੇ ਨੇ। हाँ जी। ਤੇ ਆਪਣਾ ਬਿਲਕੁਲ ਉਹਨਾਂ ਤੇ ਉਹਨਾਂ ਦਾ ਤੁਹਾਡਾ हम्म, ਉਹਨਾਂ ਤੇ ਜਿਹੜਾ जी 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 ਤੇ जी ਸ਼ਾਮਲ ਹੁੰਦਾ। बिल्कुल जी, मोहब्बत की गल ਤੇ है। ਸਰ ਅੰਦਰ ਦੀ ਗੱਲ ਜਿਹੜੀ ਹੈ ਉਹ ਇਸ ਤਰ੍ਹਾਂ ਹੀ ਹੈ ਕਿ ਜਿਹੜੇ ਅੰਦਰ ਜਿਹੜੇ ਗੁਣੀ ਬੰਦੇ ਨੇ ਨਾ ਸਰ, जी जी ਜਿਵੇਂ ਕਿ ਸਾਡੇ ਉਲਮਾ ਨੇ, ਜਿਵੇਂ ਕਿ ਜਿਹੜੇ ਕਿ ਆਸਤਾਨੇ ਨੇ ਸਾਡੇ, हम्म, ਖਾਨਗਾਹਾਂ ਨੇ ਜਿਹਨੇ ਸਾਡੀਆਂ, जी जी ਜਿਹੜੇ ਸਾਡੇ ਪੀਰ ਨੇ, ਜਿਹੜੇ ਮੁਰਸ਼ਿਦ ਨੇ, हाँ हाँ ਜਿਹੜੇ ਆਪਣਾ ਇਸ ਚੀਜ਼ ਰਹਿਬਰ ਜਿਹੜੇ ਨੇ, जी जी ਉਹ ਜਿਸ ਵਕਤ ਤੁਸੀਂ ਉਹਨਾਂ ਕੋਲ ਜਾਂਦੇ ਨਾ ਜੀ ਅੰਦਰ ਦੀ ਗੱਲ ਪੁੱਛਣ ਵਾਸਤੇ, जी ਤੇ ਕਿਉਂਕਿ ਸਿੱਧੇ ਰੱਤੇ ਪੈ ਜਾਈਏ ਨਾ, ਸਾਡੇ ਮਨ ਵਿੱਚ ਇਹੀ ਹੁੰਦਾ ਨਾ जी ਕਿ जी। ਪੀਰ ਫੜੀ ਜਾ ਤੇ ਅਸੀਂ ਫੜੀ ਜਾ ਕੇ ਸਾਨੂੰ ਸਿੱਧੇ ਰੱਤੇ ਪਾ ਦੇਣਾ। आप पीर फड़ गए तो पीड़ जावे। ਹਾਂ ਜੀ ਬਿਲਕੁਲ। ਤੇ ਉਹ ਅੰਦਰ ਦੀ ਗੱਲ ਨਹੀਂ ਜੇ ਦੱਸਦੇ। जी अच्छा। ਉਹਦੀ ਵਜ੍ਹਾ ਇਹ ਵੇ ਕਿ ਹਾਂਜੀ, ਉਹਦੀ ਵਜ੍ਹਾ ਇਹ ਵੇ ਕਿ ਉਹਨਾਂ ਦਾ ਆਪਣਾ ਕਾਰੋਬਾਰ ਜਿਹੜਾ ਉਹ ਠੱਪ ਹੁੰਦਾ। ਅਗਰ ਉਹ ਐਸੀ ਗੱਲ ਦੱਸ ਦੇਣ ਜਿਹਦੇ ਨਾਲ ਉਹਨਾਂ ਨੂੰ ਪਤਾ ਹੈ ਕਿ ਇਹ ਗੱਲ ਹਕੀਕਤ ਤੇ ਮਬਨੀ ਹੈ, ਪਰ ਅਸੀਂ ਆਪਣੇ ਮੁਰੀਦੈਨ ਨੂੰ ਜਾਂ ਆਪਣੇ ਜਿਹੜੇ ਅਕਾਇਦ ਦੇ ਸਾਡੇ ਹੈ ਨੇ ਮੰਨਣ ਵਾਲੇ, ਉਹਨਾਂ ਨੂੰ ਦੱਸਿਆ ਤੇ ਇਹ ਸਾਡੀ ਹੱਟੀ ਖਤਰੇ 'ਚ ਪੈ ਜਾਣੀ ਹੈ। ਖਤਰੀ ਚਾਹੀਦੀ ਸਰ, ਫਿਰ ਤੇ ਸਾਰੇ ਸਾਹਿਬਜ਼ਾਦੇ ਹੋ ਜਾਣੇ ਨੇ, ਸਾਰੇ ਖਲੀਫੇ ਹੋ ਜਾਣੇ ਨੇ, ਸਾਰੇ ਹੀ ਆਪਣਾ ਜਿਹੜੇ ਨੇ ਉਹ ਆਪਣਾ ਹੋ ਜਾਣੇ ਨੇ। ਤੇ ਇਸ ਵਾਸਤੇ ਫਿਰ ਅੰਦਰ ਦੀ ਗੱਲ ਜਿਹੜੇ ਨਾ ਦੱਸਦੇ ਨਹੀਂ, ਹਾਲਾਂਕਿ ਉਹਨਾਂ ਨੂੰ ਦੱਸਣੀ ਚਾਹੀਦੀ ਹੈ। ਉਹਨੂੰ ਇਨਸਾਨੀਅਤ ਨੂੰ, ਇਨਸਾਨ ਨੂੰ ਰਾਹੇ ਰਾਸਤੇ ਤੇ ਲਿਆਉਣ ਵਾਸਤੇ, ਉਹਨਾਂ ਨੂੰ ਆਪਣਾ ਸਿੱਧਾ ਰਸਤਾ ਦਿਖਾਉਣ ਵਾਸਤੇ ਠੀਕ ਹੈ, ਉਹਨਾਂ ਨੂੰ ਗੱਲ ਦੱਸਣੀ ਚਾਹੀਦੀ ਕਿ ਜਿਵੇਂ ਸਰ ਇੱਕ ਆਪਣਾ ਬੜੇ ਨਾਮੀ ਗ੍ਰਾਮੀ ਜਿਹੜੇ ਤੁਹਾਡੇ ਆਪਣਾ ਡਾਕਟਰ ਹੋਏ ਨੇ, ਔਰ ਉਹ ਆਪਣਾ ਜਿਹੜੇ ਨੇ ਆਪਣਾ ਜਿਹੜਾ ਉਹਨਾਂ ਦਾ ਤਜਰਬਾ ਸੀ ਉਹ ਅੱਗੇ ਟ੍ਰਾਂਸਫਰ ਨਹੀਂ ਕਰ ਸਕੇ। ਹਾਲਾਂਕਿ ਉਹਨਾਂ ਨੂੰ ਟ੍ਰਾਂਸਫਰ ਕਰਨਾ ਚਾਹੀਦਾ ਜੀ 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 ਬਿਲਕੁਲ। ਜਿੱਥੋਂ ਕਦੋਂ ਫੋਤ ਹੋ ਗਏ ਨੇ, ਉਹ ਆਪਣੇ ਨਾਲ ਹੀ ਕਬਰ ਦੇ ਵਿੱਚ ਹੀ ਉਹ ਆਪਣਾ ਫਨ ਲੈ ਗਏ ਨੇ, ਔਰ ਫਨ ਨੂੰ ਜਿਹੜਾ ਵੇ ਉਹ ਅੰਦਰ ਦੀ ਜਿਹੜੀ ਉਹਨਾਂ ਦੀ ਹੈ ਸੀ ਸਾਰੀ, ਉਹ ਸਾਰੀ ਲਾਇਆ ਹੋਈ ਸਰ। ਹਾਲਾਂਕਿ ਅਗਰ ਉਹ ਆਪਣੇ ਜਿਹੜੇ ਉਹਨਾਂ ਦੇ ਸ਼ਾਗਿਰਦ ਨੇ ਉਹਨਾਂ ਤੱਕ ਆਪਣਾ ਫਨ ਜਿਹੜਾ ਵੇ ਉਹ ਆਪਣਾ ਜਿਹੜਾ ਉਹ ਟ੍ਰਾਂਸਫਰ ਕਰਦੇ ਤੇ ਸਰ ਉਹ ਹਰ ਜਿਹੜਾ ਵੀ ਬੰਦਾ ਜਿਹੜਾ ਵੇ ਉਹਦੇ ਤੱਕ ਰਸਾਈ ਹੋਈ ਸੀ। ਔਰ ਇੰਨਾ ਜਿਹੜਾ ਆਮ ਇੱਕ ਵੱਡਾ ਪ੍ਰੋਫੈਸਰ ਜਿਹੜਾ 5,000 ਦਾ ਆਪਣਾ ਫੀਸ ਲੈ ਰਿਹਾ ਵੇ, ਉਹ ਫੀਸ ਨਾ ਲੈਂਦਾ, ਉਹ 500 ਦੀ ਆ ਜਾਂਦੀ ਨਾ ਫੀਸ। ਹਾਂ ਲੇਕਿਨ ਉਹਨੇ ਕਿਹਾ ਕਿ ਮੇਰੀ ਦਿਹਾੜੀ ਜਿਹੜੀ ਉਹ ਖਤਰੇ 'ਚ ਵਾਹ ਵਾਹ, ਤੇ ਮੈਂ ਤੇ 5,000 ਲੈਣਾ ਪਿਆ ਵਾਂ। ਕੀ ਬਾਤ ਹੈ। ਮੈਂ ਜੇ ਅਗਰ ਆਪਣੇ ਅੰਦਰ ਦੀ ਗੱਲ ਆਪਣੇ ਕਿਸੇ ਆਪਣਾ ਸ਼ਾਗਿਰਦ ਨੂੰ ਦੱਸ ਦਿੱਤੀ ਜੀ ਜੀ ਉਹ ਆਪਣੀ ਨਵੀਂ ਚੀਜ਼ ਬਣਾ ਕੇ ਪਾਈ ਜਾਵੇਗਾ, ਇਸੇ ਕੋਲ ਤੇ ਕਿਸੇ ਨੇ ਨਹੀਂ ਆਣਾ। ਓਹੋ ਹੋ ਗਿਆ, ਲੇਕਿਨ ਉਹ ਅੰਦਰ ਦੀ ਗੱਲ ਨਹੀਂ ਦੱਸੀ। ਯਾਨੀ ਉਹ ਇੱਕ ਕਹਿ ਲਵੋ ਕਿ ਇਹਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮੁਨਾਫਕਤ ਦੀ ਇੱਕ ਐਸੀ ਖਤਰਨਾਕ ਬਦਦਿਆਨਤੀ ਜੀ ਸਰ, ਇਹਦਾ ਲਫ਼ਜ਼ ਬੜਾ ਫਿੱਟ ਬਿਆਨ ਹੈ ਕਿ ਬਦਦਿਆਨਤੀ ਸਰ। ਮਕਸਦ ਕਹਿੰਦਾ ਕਿ ਤੁਸੀਂ ਅੱਲਾ ਨੇ ਅਗਰ ਤੁਹਾਨੂੰ ਆਪਣਾ ਜਿਹੜਾ ਦੇਖੋ ਜੀ, ਨਾਨਕ ਸਾਹਿਬ ਜਿਹੜੇ ਨੇ ਜੀ ਉਹ ਇੱਕ ਜਗ੍ਹਾ ਤੇ ਗਿਆ ਤੇ ਉੱਥੇ ਆਪਣਾ ਉਹ ਆਪਣੇ ਕੰਨ ਪਾਏ, ਕਿਸੇ ਨੇ ਸਿਰੀ ਸੁਆਹ ਪਾਈ, ਉਹ ਸਾਰੇ ਬੈਠੇ ਸਨ ਉੱਥੇ। ਤੇ ਉਹ ਕਹਿੰਦੇ ਨੇ ਜੀ ਇਹ ਪਹੁੰਚੇ ਨੇ ਸਾਰੇ। ਉਹਨਾਂ ਨੇ ਕਿਹਾ ਤੁਸੀਂ ਪਹੁੰਚੇ ਜੇ ਤੇ ਇੱਥੇ ਜੰਗਲਾਂ 'ਚ ਕੀ ਕਰਦੇ ਪਏ? ਜਾਓ ਜਾ ਕੇ ਇਨਸਾਨੀਅਤ ਦੀ ਖਿਦਮਤ, ਇਨਸਾਨੀਅਤ ਨੂੰ ਇਹਨਾਂ ਅੰਧੇਰਿਆਂ ਦੇ ਵਿੱਚੋਂ ਕੱਢੋ। ਵਾਹ ਵਾਹ ਵਾਹ। ਉੱਥੇ ਆਪਣਾ ਖਾਕ ਪਾ ਕੇ ਸਿਰ ਦੇ ਉੱਤੇ ਕੰਨ ਪਲਵਾ ਕੇ ਤੇ ਤੁਸੀਂ ਇੱਥੇ ਜੰਗਲਾਂ 'ਚ ਬੈਠੇ ਜੇ, ਤੁਹਾਨੂੰ ਜੇ ਰੱਬ ਵੱਲੋਂ ਕੋਈ ਅੰਦਰ ਦੀ ਗੱਲ ਮਿਲ ਗਈ ਹੈ ਤੇ ਉਹ ਅੰਦਰ ਦੀ ਗੱਲ ਜਿਹੜੀ ਸ਼ੇਅਰ ਕਰੋ। ਬਹੁਤ ਅੱਛੇ ਬਈ, ਬਹੁਤ ਅੱਛੇ। ਉਹਨਾਂ ਨੇ ਨਾਨਕ ਸਾਹਿਬ ਨੇ ਕਿਹਾ ਕਿ ਵੀ ਜਾਓ ਜਾ ਕੇ ਜਿਹੜੀ ਆਪਣਾ ਇਨਸਾਨੀਅਤ ਦੇ ਖੁਦਾਈ ਜਿਹੜੇ ਲੋਕ ਨੇ ਉਹਨਾਂ ਨੂੰ ਰਾਹੇ ਰਾਸਤੇ ਲਿਆਓ, ਠੀਕ ਹੈ, ਉਹਨਾਂ ਨੂੰ ਆਪਣੇ ਰੋਟੀ ਵੰਡੋ। ਦੇਖੋ ਨਾ ਇਹ ਗੱਲ ਹੈ ਕਿ ਵੀ ਇਹ ਤੇ ਸੱਚਾਈ ਜਿਹੜੇ ਅੰਦਰ ਦੀ ਸੱਚਾਈ ਨਾ ਸਰ, ਜੀ ਜੀ, ਉਹ ਬਾਹਰ ਰੱਖਣੀ ਚਾਹੀਦੀ ਹੈ। ਲੋਕ ਉਹਨਾਂ ਤੋਂ ਆਪਣਾ ਜਿਹੜਾ ਵੇ ਨਾ ਆਪਣਾ ਸਬਕ ਸਿੱਖਣ ਔਰ ਉਹਨਾਂ ਤੋਂ ਫਾਇਦਾ ਮੁਸਤਫੀਦ ਹੋਣ, ਮੁਸਤਫੀਦ ਹੋਣ। ਐਨੀ ਸਰ ਆਪਣਾ ਅਸੀਂ ਜਿਹੜੇ ਨਾ ਉਹ ਮੈਸੇਂਜਰ ਹੀ ਆ ਨਾ ਜੀ, ਇੱਕ ਦੂਸਰੇ ਨੂੰ ਪੈਗਾਮ ਪਹੁੰਚਾਉਣ ਵਾਲੇ। ਜੀ ਇਹ ਅਮਾਨਤ ਹੈ, ਇਹ ਅਮਾਨਤ ਹੈ ਨਾ। ਜਦੋਂ ਅਸੀਂ ਕਹਿੰਦੇ ਬਦਦਿਆਨਤੀ ਜਿਹੜੀ ਅਮਾਨਤ 'ਚ ਖਿਆਨਤ ਹੀ ਬਦਦਿਆਨਤੀ ਹੁੰਦੀ ਹੈ ਨਾ, ਕਿ ਤੁਹਾਨੂੰ ਇੱਕ ਰੱਬ ਸੋਹਣੇ ਨੇ ਇੱਕ ਹੁਨਰ ਦਿੱਤਾ, ਇੱਕ ਗੱਲ ਦਿੱਤੀ, ਇੱਕ ਸੋਚ ਦਿੱਤੀ ਲੋਕ ਭਲੇ ਵਾਸਤੇ, ਔਰ ਤੁਸੀਂ ਉਹਨੂੰ ਇਸਤੇਮਾਲ ਨਹੀਂ ਕੀਤਾ ਔਰ ਨਾ ਅੱਗੇ ਵਰਤਾਇਆ। ਬਿਲਕੁਲ ਉਹ ਬਦਦਿਆਨਤੀ ਆਪਣੀ ਉਹਦੇ ਵਾਸਤੇ ਨਾ ਜੀ, ਕਿ ਸਾਡੀ ਕਿਧਰੇ ਜਿਹੜੀ ਉਹ ਕੁਰਸੀ ਨਾਲ ਜਾਵੇ
ਸਾਡਾ ਜਿਹੜਾ ਵੀ ਆਪਣਾ ਜਿਹੜਾ ਵੀ ਉਹ ਦੁਕਾਨਦਾਰੀ ਖਰਾਬ ਨਾ ਹੋ ਜਾਵੇ ਉਹ ਇਸ ਪਾਸੇ ਕਿ ਸਾਡੇ ਆਪਣਾ ਅੰਦਰ ਹੀ ਰਵੇ ਸਾਰੀ ਗੱਲ। ਉਹ ਅੰਦਰ ਦੀ ਗੱਲ ਬਾਹਰ ਸ਼ੇਅਰ ਨਹੀਂ ਕੀਤੀ। ਸਰ ਨਾਕਸ ਵੀ ਇੱਕ ਉਹ ਜਨਾਬ ਐਡੀ ਵੱਡੀ ਐਡੀ ਸੋਹਣੀ ਇਸ ਕਦਰ ਕਮਾਲ ਤੁਸੀਂ ਗੁਫ਼ਤਗੂ ਕੀਤੀ ਹੈ ਔਰ ਸਾਨੂੰ ਰਾਏ ਪਾਇਆ ਹੈ ਔਰ ਸਾਨੂੰ ਯਕੀਨ ਕਰੋ ਕਿ ਇਹਦੇ ਵਿੱਚ ਕਾਫੀ ਸਾਰੀ ਤੁਸੀਂ ਮਾਲੂਮਾਤ ਐਸੀਆਂ ਦਿੱਤੀਆਂ ਨੇ ਜਿਹੜੀਆਂ ਮੇਰੇ ਖਿਆਲ ਮੇਰੀ ਸੋਚ ਵਿੱਚ ਔਰ ਮੇਰੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਕੋਲ ਉਹ ਮਾਲੂਮਾਤ ਨਹੀਂ ਸਨ। ਤੁਹਾਡੀ ਬੜੀ ਮਿਹਰਬਾਨੀ ਸਰ। ਬਹੁਤ ਮਿਹਰਬਾਨੀ ਸਰ। ਸਲਾਮਤ ਰਹੋ। ਅੱਲਾਹ ਹਾਫਿਜ਼।